ਪੰਜਾਬੀ ਰੇਡੀਓ USA ਸੁਣ ਰਹੇ ਤੁਸੀਂ ਦੋਸਤੋ। ਸ਼ਾਮਲ ਉਸ ਸਮੇਂ ਅਪਡੇਟ ਕੈਨੇਡਾ ਦੇ ਸੈਗਮੈਂਟ ਵਿੱਚ। ਗੁਰਪ੍ਰੀਤ ਸਿੰਘ ਤੁਹਾਡੇ ਲਈ ਅਪਡੇਟ ਕੈਨੇਡਾ ਲੈ ਕੇ ਹਾਜ਼ਰ ਔਰ ਅੱਜ ਦੇ ਇਸ ਸੈਗਮੈਂਟ ਵਿੱਚ ਇੱਕ ਖਾਸ ਮਹਿਮਾਨ ਦੇ ਨਾਲ ਮੁਲਾਕਾਤ ਤੁਹਾਡੀ ਕਰਵਾਉਣ ਜਾ ਰਹੇ ਹਾਂ। ਡਾਕਟਰ ਗੁਰਵਿੰਦਰ ਸਿੰਘ ਧਾਲੀਵਾਲ, ਇੱਕ ਇੰਡੀਪੈਂਡੈਂਟ ਪੱਤਰਕਾਰ, ਪੰਜਾਬੀ ਸਾਹਿਤ ਸਭਾ ਮੁੱਢਲੀ ਦਾ ਬੂਟਾ ਲਾਇਆ ਇਹਨਾਂ ਨੇ ਔਰ ਮਨੁੱਖੀ ਹੱਕਾਂ ਬਾਰੇ, ਸਮਾਜਿਕ ਨਿਆਂ ਬਾਰੇ ਕਾਫੀ ਚੰਗੀ ਪਕੜ ਰੱਖਦੇ ਨੇ। ਪੰਜਾਬੀ ਟ੍ਰਿਬਿਊਨ ਦੇ ਇਸ ਵੇਲੇ ਇਹ ਸੰਪਾਦਕ ਨੇ। ਆਓ ਦੋਸਤੋ ਇਹਨਾਂ ਨਾਲ ਖਾਸ ਮੁੱਦੇ 'ਤੇ ਗੱਲਬਾਤ ਕਰੀਏ। ਜਿਹੜਾ ਪਿੱਛੇ ਜੇ 15 ਅਗਸਤ ਨੂੰ ਇੱਕ ਪ੍ਰੈਸ ਕਾਨਫਰੰਸ ਹੋਈ ਲਕਸ਼ਮੀ ਨਾਰਾਇਣ ਮੰਦਿਰ ਵਿਖੇ, ਉੱਥੇ ਹਰੁਣ ਗਫਾਰ ਜਿਹੜੇ ਕਿ ਓਮਨੀ TV ਦੇ ਜਰਨਲਿਸਟ ਨੇ, ਉਹਨਾਂ ਦੇ ਨਾਲ ਬੜੀ ਬਦਤਮੀਜ਼ੀ ਨਾਲ ਪੇਸ਼ ਆਇਆ ਗਿਆ। ਸਿਰਫ ਉਹਨਾਂ ਦਾ ਕਸੂਰ ਇਹ ਸੀ ਕਿ ਉਹਨਾਂ ਨੇ ਕੁਝ ਸਵਾਲ ਕੀਤੇ। ਦਰਅਸਲ ਪ੍ਰੈਸ ਕਾਨਫਰੰਸ ਕਰਨ ਵਾਲੇ ਪੁਰਸ਼ੋਤਮ ਗੋਇਲ RSS ਪੱਖੀ ਆਗੂ ਨੇ ਔਰ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਰੱਖੀ ਸੀਗੀ ਜਿਸ ਦੇ ਵਿੱਚ ਭਾਰਤ ਸਰਕਾਰ ਦੀ ਜਿਹੜੀ ਨੀਤੀ ਹੈ ਕਸ਼ਮੀਰ ਬਾਰੇ, ਉਸ ਦੀ ਪ੍ਰੋੜਤਾ ਕਰਨ ਵਾਸਤੇ ਪ੍ਰੈਸ ਕਾਨਫਰੰਸ ਸੱਦੀ ਗਈ ਸੀ। ਪੁਰਸ਼ੋਤਮ ਗੋਇਲ ਜੀ ਨੂੰ ਪੂਰਾ ਹੱਕ ਹੈ ਇਹ ਪ੍ਰੈਸ ਕਾਨਫਰੰਸ ਕਰਨ, ਆਪਣਾ ਪੱਖ ਦੇਣ, ਪਰ ਸਵਾਲ ਇਹ ਖੜ੍ਹਾ ਹੁੰਦਾ ਕਿ ਜੇ ਕੋਈ ਪੱਤਰਕਾਰ ਸਵਾਲ ਕਰਦਾ ਤਾਂ ਉਸ ਦੇ ਨਾਲ ਕਿਸ ਤਰੀਕੇ ਨਾਲ ਪੇਸ਼ ਆਇਆ ਜਾਵੇ। ਜੇ ਤੁਹਾਨੂੰ ਸਵਾਲ ਪਸੰਦ ਨਹੀਂ ਤਾਂ ਤੁਸੀਂ ਨੋ ਕਮੈਂਟ ਵੀ ਕਹਿ ਸਕਦੇ ਹੋ, ਪਰ ਉਹਨਾਂ ਵੱਲੋਂ ਉਸ ਨੂੰ ਪੁੱਛਿਆ ਗਿਆ ਕਿ ਤੂੰ ਆਪਣਾ ਨਾਂ ਦੱਸ। ਜਦੋਂ ਉਸਨੇ ਨਾਂ ਦੱਸਿਆ ਤਾਂ ਉਸ 'ਤੇ ਇਹ ਇਲਜ਼ਾਮ ਲਾਇਆ ਗਿਆ ਕਿ ਤੁਸੀਂ ਪੱਖਪਾਤੀ ਹੋ ਔਰ ਇੱਥੋਂ ਤੱਕ ਵੀ ਕਿਹਾ ਗਿਆ ਕਿ ਤੁਸੀਂ ਇੱਥੋਂ ਪ੍ਰੈਸ ਕਾਨਫਰੰਸ 'ਚੋਂ ਨਿਕਲ ਜਾਓ, ਤੁਹਾਡਾ ਇੱਥੇ ਬਹਿਣ ਦਾ ਕੋਈ ਹੱਕ ਨਹੀਂ। ਇਸ ਦਾ ਕਾਫੀ ਗੁੱਸਾ ਮਨਾਇਆ ਗਿਆ। ਪੰਜਾਬੀ ਪ੍ਰੈਸ ਕਲੱਬ ਵੱਲੋਂ ਇਸ ਦੀ ਨਿਖੇਧੀ ਕੀਤੀ ਗਈ ਹੈ ਔਰ ਨਾਲ ਦੀ ਨਾਲ ਗਫਾਰ ਦੇ ਨਾਲ ਇੱਕ ਮੁੱਠਤਾ ਪ੍ਰਗਟਾਈ ਗਈ ਹੈ। ਸਮੀਰ ਕੌਸ਼ਲ ਜਿਹੜਾ ਰੈਡ FM ਦਾ ਪੱਤਰਕਾਰ, ਉਸਨੇ ਜਿਵੇਂ ਇੱਕ ਮੁੱਠਤਾ ਸ਼ੋਅ ਕੀਤੀ ਆਪਣੀ ਗਫਾਰ ਲਈ, ਉਸ ਦੀ ਸ਼ਲਾਘਾ ਵੀ ਕੀਤੀ ਗਈ ਹੈ। ਇਸ ਦੇ ਬਾਰੇ ਖਾਸ ਗੱਲਬਾਤ ਡਾਕਟਰ ਗੁਰਵਿੰਦਰ ਸਿੰਘ ਧਾਲੀਵਾਲ ਨਾਲ, ਜਿਹੜੇ ਕਿ ਪੰਜਾਬੀ ਪ੍ਰੈਸ ਕਲੱਬ ਦੇ ਪ੍ਰਧਾਨ ਵੀ ਨੇ। ਗੁਰਵਿੰਦਰ ਸਿੰਘ ਜੀ, ਸਾਡੇ ਪ੍ਰੋਗਰਾਮ ਵਿੱਚ ਤੁਹਾਨੂੰ ਬਹੁਤ ਨਿੱਘੀ ਜੀ ਆਇਆ। ਬਹੁਤ ਸ਼ੁਕਰੀਆ ਗੁਰਪ੍ਰੀਤ ਸਿੰਘ, ਤੁਹਾਡਾ ਤੇ ਸਮੂਹ ਸਰੋਤਿਆਂ ਦਾ ਹਾਰਦਿਕ ਧੰਨਵਾਦ ਜੀ। ਮਿਹਰਬਾਨੀ ਜੀ। ਸੋ ਇੱਥੋਂ ਹੀ ਸ਼ੁਰੂ ਕਰਦੇ ਹਾਂ ਕਿ ਜਿਹੜਾ ਇਹ ਜੋ ਕੁਝ ਹੋਇਆ ਵਾਪਰਿਆ 15 ਅਗਸਤ ਨੂੰ, ਸਾਡੇ ਸਰੋਤਿਆਂ ਨੂੰ ਜੇ ਦੱਸ ਸਕੋ ਸੰਖੇਪ ਵਿੱਚ ਕਿ ਇਸ ਦੀ ਪਿੱਠ ਭੂਮੀ ਕੀ ਸੀ ਸਾਰੇ ਘਟਨਾਕ੍ਰਮ ਦੀ। ਦਰਅਸਲ ਪ੍ਰੈਸ ਕਾਨਫਰੰਸ ਜਿਸ ਦੀ ਗੱਲਬਾਤ ਇਹ ਸਾਰੀ ਚੱਲ ਰਹੀ ਹੈ, ਇਹ ਲਕਸ਼ਮੀ ਨਾਰਾਇਣ ਮੰਦਿਰ ਦੇ ਵੱਲੋਂ ਰੱਖੀ ਗਈ ਸੀ ਅਤੇ ਉਸ ਦੇ ਵਿੱਚ ਜਿਹੜੇ ਸ਼ਾਮਲ ਪੱਤਰਕਾਰਾਂ ਦੇ ਵਿੱਚੋਂ ਇੱਕ ਪੱਤਰਕਾਰ ਹਰੁਣ ਗਫਾਰ, ਜਿਹੜੇ ਕਿ ਇੱਥੋਂ ਦੇ ਇੱਕ TV ਚੈਨਲ ਹੈ, ਉਸ ਦੇ ਰਿਪੋਰਟਰ ਨੇ, ਉਹ ਵੀ ਉੱਥੇ ਮੌਜੂਦ ਸਨ। ਮੁੱਖ ਮਨੋਰਥ ਜੋ ਕਿ ਇਹਨਾਂ ਪ੍ਰਬੰਧਕਾਂ ਦਾ ਸੀ, ਉਹ ਧਾਰਾ 370 ਦੇ ਹੱਕ ਦੇ ਵਿੱਚ ਜੋ ਭਾਰਤ ਸਰਕਾਰ ਨੇ ਕਦਮ ਚੁੱਕਿਆ ਉਸ ਦੀ ਪ੍ਰੋੜਤਾ ਕਰਨਾ ਤੇ ਉਸ ਦੇ ਸਬੰਧ ਦੇ ਵਿੱਚ ਆਪਣਾ ਜੋ ਦ੍ਰਿਸ਼ਟੀਕੋਣ ਹੈ ਉਹ ਦੇਣਾ ਸੀ। ਸੋ ਪੱਤਰਕਾਰ ਸੰਮੇਲਨ ਦੇ ਵਿੱਚ ਗੱਲਬਾਤ ਜਿਹੜੀ ਹੈ ਸਿਲਸਿਲੇਵਾਰ ਚੱਲਦੀ ਰਹੀ। ਇਸ ਦੇ ਵਿੱਚ ਇੱਕ ਦੋ ਗੱਲਾਂ ਜਿਹੜੀਆਂ ਸਨ ਉਹ ਗੱਲਾਂ ਹੋਈਆਂ ਜਿਹੜੀਆਂ ਕਿ ਵੈਸੇ ਜ਼ਮੀਨੀ ਹਕੀਕਤ ਤੋਂ ਵੱਖਰੀਆਂ ਨੇ। ਇੱਕ ਹਿੰਦੂ ਸਿੱਖ ਕਮੇਟੀ ਗਠਿਤ ਕੀਤੀ ਹੋਈ ਹੈ ਜਿਸ ਦੇ ਵਿੱਚੋਂ ਇਕਲੌਤਾ ਵਕਤਾ ਜਿਹੜਾ ਹੈ, ਜਿਸ ਦੀ ਕੋਈ ਨੁਮਾਇੰਦਗੀ ਜਿਹੜੀ ਐਸੀ ਨਹੀਂ ਹੈ ਕਿ ਕਮਿਊਨਿਟੀ ਵਾਈਜ਼ ਸਿੱਖ ਕਮਿਊਨਿਟੀ ਦੇ ਵਿੱਚੋਂ ਪ੍ਰਵਾਨ ਹੋਵੇ, ਉਸ ਨੇ ਆਪਣਾ ਬਿਆਨ ਦਾਗ ਦਿੱਤਾ ਕਿ ਇਹ ਜੋ ਬਿਲਕੁਲ ਜਿਹੜਾ ਫੈਸਲਾ ਹੋਇਆ ਸਰਕਾਰ ਦਾ ਉਹ ਠੀਕ ਹੈ ਤੇ ਇਸ ਗੱਲ ਦੇ ਪ੍ਰਤੀ ਉਸ ਨੇ ਸਿੱਖ ਭਾਈਚਾਰੇ ਨੂੰ ਮੱਲੋ ਜੋਰੀ ਇਸ ਦੇ ਵਿੱਚ ਜੋੜਿਆ, ਜਿਹੜਾ ਕਿ ਬੁਨਿਆਦੀ ਤੌਰ ਤੇ ਗਲਤ ਸੀ, ਪਰ ਫਿਰ ਵੀ ਉਹ ਉਹਨਾਂ ਦਾ ਆਪਣਾ ਇੱਕ ਪੱਖ ਹੈ, ਉਹਨਾਂ ਨੂੰ ਹੱਕ ਹੈ। ਉਸ ਤੋਂ ਬਾਅਦ ਜਿਹੜੀ ਇਹ ਮੰਦਿਰ ਕਮੇਟੀ ਤੇ ਉਸ ਦੇ ਨਾਲ ਹਿੰਦੂ ਸਿੱਖ ਫੋਰਮ ਜੋ ਵੀ ਹੈ, ਇਸ ਦੇ ਵੱਲੋਂ ਗੱਲਬਾਤ ਕਰਦਿਆਂ ਪੁਰਸ਼ੋਤਮ ਗੋਇਲ ਜਿਹੜੇ ਕਿ ਸਦਾ ਹੀ ਵਿਵਾਦਾਂ 'ਚ ਘਿਰੇ ਰਹਿੰਦੇ ਨੇ ਇਹਨਾਂ ਮਸਲਿਆਂ ਦੇ ਬਾਰੇ, ਜਦੋਂ ਕਿਤੇ ਕੋਈ ਵੀ ਪ੍ਰੈਸ ਕਾਨਫਰੰਸ ਹੋਵੇ ਆਪੇ ਤੋਂ ਬਾਹਰ ਹੋ ਕੇ ਉਹ ਕਈ ਇਹੋ ਜਿਹੀਆਂ ਟਿੱਪਣੀਆਂ ਕਰ ਜਾਂਦੇ ਨੇ ਜਿਨ੍ਹਾਂ ਦੇ ਵਿੱਚ ਉਹ ਲੱਗਦਾ ਕਿ ਉਹਨਾਂ ਦਾ ਜਿਹੜਾ ਦ੍ਰਿਸ਼ਟੀਕੋਣ ਹੈ ਉਹ ਨਿਰੋਲ ਇੱਕ ਫਿਰਕੂ ਕਿਸਮ ਦਾ ਪ੍ਰਭਾਵ ਦੇਣ ਵਾਲਾ ਹੈ। ਸੋ ਇਸ ਦੇ ਵਿੱਚ ਵੀ ਉਹਨਾਂ ਨੇ ਜਿਹੜਾ ਹਰੁਣ ਗਫਾਰ, ਚਾਹੇ ਉਹ ਮੁਸਲਮਾਨ ਹੀ ਕਿਉਂ ਨਾ ਹੋਵੇ, ਚਾਹੇ ਉਸ ਦਾ ਪਿਛੋਕੜ ਕਿਸੇ ਵੀ ਦੇਸ਼ ਦੇ ਨਾਲ ਹੋਵੇ, ਚਾਹੇ ਉਸ ਦੀ ਜਿਹੜੀ ਹੈ ਕੋਈ ਵੀ ਵਿਚਾਰਧਾਰਾ ਹੋਵੇ, ਉਹ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਪੱਤਰਕਾਰ ਵਜੋਂ ਆਇਆ। ਉਸ ਨੂੰ ਇਹ ਕਹਿਣਾ ਕਿ ਤੁਹਾਡਾ ਮਨ ਇੱਕ ਖਾਸ ਨੁਕਤੇ ਤੇ ਸੈੱਟ ਹੈ, ਮਾਈਂਡ ਸੈੱਟ ਕੀਤਾ ਹੋਇਆ, ਤੁਸੀਂ ਇਸ ਤਰ੍ਹਾਂ ਦਾ ਸਵਾਲ ਇੱਥੇ ਨਹੀਂ ਕਰ ਸਕਦੇ ਤੇ ਇੱਥੋਂ ਤੱਕ ਕਹਿਣਾ ਕਿ ਤੁਸੀਂ ਨਹੀਂ ਇਸ ਨੂੰ ਪਸੰਦ ਕਰਦੇ ਤਾਂ ਚਲੇ ਜਾਓ ਤੇ ਹੋਰ ਕਈ ਤਰ੍ਹਾਂ ਦੀਆਂ ਟਿੱਪਣੀਆਂ ਕਰਨੀਆਂ। ਉਹ ਇੱਕ ਤੋਂ ਬਾਅਦ ਇੱਕ ਟਿੱਪਣੀ ਕੀਤੀ ਗਈ ਜਿਸ ਦੇ ਸਬੰਧ ਦੇ ਵਿੱਚ ਪੰਜਾਬੀ ਪ੍ਰੈਸ ਕਲੱਬ ਆਫ BC ਨੇ ਇਸ ਗੱਲ ਦਾ ਨੋਟਿਸ ਵੀ ਲਿਆ ਤੇ ਇਸ ਦੀ ਨਿਖੇਧੀ ਵੀ ਕੀਤੀ ਤੇ ਇਹ ਕਿਹਾ ਕਿ ਜਿਸ ਕਿਸਮ ਦਾ ਜਿਹੜਾ ਵਰਤਾਰਾ ਇਹ ਚੱਲਿਆ ਉਹ ਨਿੰਦਣਯੋਗ ਹੈ। ਪੱਤਰਕਾਰ ਜਿਹੜੇ ਵੀ ਨੇ, ਚਾਹੇ ਉਹ ਕਿਸੇ ਵੀ ਅਦਾਰੇ ਦੇ ਹੋਣ, ਉਹਨਾਂ ਦਾ ਕੋਈ ਵੀ ਖਿਆਲ ਹੋਵੇ, ਉਹ ਰਿਪੋਰਟ ਆਪਣੀ ਕਰਦੇ ਨੇ। ਜੇਕਰ ਉਹ ਰਿਪੋਰਟਿੰਗ ਦੇ ਤੌਰ ਤੇ ਆ ਰਹੇ ਨੇ, ਉਹਨਾਂ ਨੂੰ ਆਪਣਾ ਤੁਸੀਂ ਸਟੈਂਡ ਦੱਸੋ, ਨਾ ਕਿ ਉਹਨਾਂ ਨੂੰ ਜ਼ਲੀਲ ਕਰੋ ਜਾਂ ਉਹਨਾਂ ਦੀ ਇਸ ਕਿਸਮ ਦੀ ਜਿਹੜਾ ਉਹਨਾਂ ਦੇ ਨਾਲ ਵਰਤਾਓ ਕਰੋ। ਪਰ ਉਸ ਦੇ ਨਾਲ ਹੀ ਜਿਹੜਾ ਇੱਕ ਹੋਰ ਉੱਥੇ ਮੌਜੂਦ ਪੱਤਰਕਾਰ ਸੀ
ਸਮੀਰ ਕੌਸ਼ਲ ਨਾਂ ਦਾ ਇਹ ਪੱਤਰਕਾਰ। ਬਾਕੀ ਜਿਹੜੇ ਪੱਤਰਕਾਰਾਂ ਦੇ ਵਿੱਚੋਂ ਇਹ ਪੱਤਰਕਾਰ ਐਸਾ ਸੀ ਜਿਸਨੇ ਇਸ ਗੱਲ ਦੀ ਨਿਖੇਧੀ ਕੀਤੀ, ਜਿਸਨੇ ਇਸ ਤਰ੍ਹਾਂ ਦੇ ਵਰਤਾਰੇ ਨੂੰ ਨਿੰਦਿਆ ਵੀ, ਤੇ ਹਰੁਣ ਗੁਫਾਰ ਦੇ ਹੱਕ ਦੇ ਵਿੱਚ ਉਸਨੇ ਆਵਾਜ਼ ਉਠਾਈ। ਇਹ ਇੱਕ ਮਹੱਤਵਪੂਰਨ ਪਹਿਲੂ ਹੈ ਕਿ ਇੱਕ ਤਾਂ ਇਹ ਕਿ ਜਦੋਂ ਇਹ ਪ੍ਰੈਸ ਕਾਨਫਰੰਸ ਸੀ ਜਿਸ ਦੇ ਵਿੱਚ ਹਰੁਣ ਗੁਫਾਰ, ਚਾਹੇ ਉਹ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਇੱਕ ਮੁਸਲਿਮ ਭਾਈਚਾਰੇ ਦੇ ਵਿੱਚੋਂ ਨੇ, ਸਮੀਰ ਕੌਸ਼ਲ ਹਿੰਦੂ ਭਾਈਚਾਰੇ ਦੇ ਵਿੱਚੋਂ ਨੇ, ਪਰ ਇੱਕ ਬੜੀ ਬੁਨਿਆਦੀ ਕਿਸਮ ਦੀ ਇੱਕ ਚੰਗੀ ਗੱਲ ਜਿਹੜੀ ਹੋਈ ਕਿ ਪੱਤਰਕਾਰਾਂ ਦਾ ਜਿਹੜਾ ਫਰਜ਼ ਹੈ, ਅਕੀਦਾ, ਉਹ ਕੀ ਹੈ? ਉਹ ਹੈ ਕਿਸੇ ਵੀ ਗਲਤ ਚੀਜ਼ ਦੇ ਖਿਲਾਫ ਡਟਣਾ, ਤੇ ਜੇ ਕੋਈ ਪੱਤਰਕਾਰਤਾ ਦੇ ਖੇਤਰ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਧੌਂਸ ਦਿੰਦਾ ਤਾਂ ਉਹਦੇ ਵਿਰੁੱਧ ਸਟੈਂਡ ਹੋਣਾ। ਇਹ ਸਟੈਂਡ ਜਿਹੜਾ ਲਿਆ ਸਮੀਰ ਕੌਸ਼ਲ ਨੇ, ਇਸ ਗੱਲ ਦੀ ਅਸੀਂ ਸ਼ਲਾਘਾ ਵੀ ਕੀਤੀ ਹੈ ਕਿ ਅਜਿਹਾ ਕਰਕੇ ਉਸਨੇ ਇੱਕ ਤਾਂ ਜਿਸ ਕਿਸਮ ਦਾ ਇੱਕ ਭਾਈਚਾਰੇ ਦਾ ਹੀ ਨਾਂ ਵੱਜਦਾ ਕਿ ਇਸ ਤਰ੍ਹਾਂ ਦਾ ਪ੍ਰਭਾਵ ਜਿਹੜਾ ਹੈ ਇੱਕ ਖਾਸ ਵਰਗ ਦੇ ਖਿਲਾਫ ਚੱਲ ਰਿਹਾ, ਉਸ ਟ੍ਰੈਂਡ ਨੂੰ ਉਹਨਾਂ ਨੇ ਤੋੜਿਆ, ਤੇ ਦੂਸਰਾ ਪੱਤਰਕਾਰੀ ਦਾ ਜਿਹੜਾ ਇੱਕ ਫਰਜ਼ ਤੇ ਧਰਮ ਹੈ ਉਸ ਦੀ ਪਾਲਣਾ ਕੀਤੀ। ਰਾਈਟ। ਧੰਨਵਾਦ ਸਾਹਿਬ, ਮੈਂ ਤੁਹਾਡੇ ਕੋਲ ਇਹ ਵੀ ਜਾਣਨਾ ਚਾਹੁੰਦਾ ਕਿ ਰਿਕਾਰਡ 'ਤੇ ਲਿਆਉਣ ਲਈ ਕਿ ਤੁਸੀਂ ਖੁਦ ਇੱਕ ਪੱਤਰਕਾਰ ਦੇ ਤੌਰ 'ਤੇ ਇੱਕ ਵਾਰੀ ਪ੍ਰੈਸ ਕਾਨਫਰੰਸ ਅਟੈਂਡ ਕੀਤੀ ਸੀ ਇਸੇ ਮੰਦਰ ਦੇ ਵਿੱਚ, ਔਰ ਉਦੋਂ ਵੀ ਪੁਰਸ਼ੋਤਮ ਗੋਇਲ ਹੋਣਾ ਨਾਲ ਤੁਹਾਡਾ ਜਿਹੜਾ ਬੜਾ ਇੱਕ ਇਸੇ ਤਰੀਕੇ ਨਾਲ ਜਿਹਨੂੰ ਕਹਿੰਦੇ ਕਿ ਵਿਵਾਦਿਤ ਇੱਕ ਸੰਵਾਦ ਹੋਇਆ। ਉਸ ਵਿੱਚ ਵੀ ਇਸ ਤਰ੍ਹਾਂ ਦਾ ਪ੍ਰਭਾਵ ਗਿਆ ਸੀ ਕਿ ਉਹ ਆਪਣਾ ਜਿਹੜਾ ਇੱਕ ਖਾਸ ਮਾਈਂਡ ਸੈਟ ਹੈ RSS ਪੱਖੀ ਜਿਹੜਾ ਵਿਚਾਰ, ਉਸ ਵਿੱਚ ਖੁੱਲ੍ਹ ਕੇ ਪ੍ਰਗਟ ਹੋ ਰਹੀ ਸੀ ਸਾਰੀ ਗੱਲਬਾਤ ਦੀ। ਜਿਹੜਾ ਤੁਹਾਡੇ ਨਾਲ ਵਾਦ ਵਿਵਾਦ ਜੋ ਹੋਇਆ, ਬੋਲ ਬਾਣੀ ਜੋ ਹੋਈ, ਉਸ ਦੇ ਬਾਰੇ ਜੇ ਸਾਡੇ ਸਰੋਤਿਆਂ ਨੂੰ ਦੱਸ ਸਕੋ ਤਾਂ ਜੋ ਇਹ ਲੋਕਾਂ ਨੂੰ ਪਤਾ ਹੋਵੇ ਕਿ ਪ੍ਰੈਸ ਕਾਨਫਰੰਸ ਪਹਿਲਾਂ ਵੀ ਇਸ ਤਰ੍ਹਾਂ ਦੀ ਹੋਈ ਜਿਸ ਵਿੱਚ ਇਸ ਕਿਸਮ ਦੀਆਂ ਗੱਲਾਂ ਹੋਈਆਂ ਨੇ, ਔਰ ਇਹ ਕੋਈ ਨਵੀਂ ਗੱਲ ਨਹੀਂ ਸੀ ਹੋਈ ਆ ਵਾਲੀ। ਅਸਲ ਜਿਹੜੀ ਗੱਲ ਤੁਸੀਂ ਕੀਤੀ ਹੈ ਉਹ ਕੁਝ ਮਹੀਨੇ ਪਹਿਲਾਂ ਦੀ ਗੱਲ ਹੈ। ਉਸ ਵੇਲੇ ਇੱਥੋਂ ਦੇ ਵਿਧਾਇਕ ਰਚਨਾ ਸਿੰਘ ਹੋਰਾਂ ਨੇ ਇਹੋ ਜਿਹੇ ਫਾਸ਼ੀਵਾਦ ਸਿਸਟਮ ਦੇ ਖਿਲਾਫ ਸਟੇਟਮੈਂਟ ਦਿੱਤੀ ਸੀ ਜੋ ਕਿ ਇੱਕ ਮਨੁੱਖੀ ਅਧਿਕਾਰਾਂ ਦੀ ਤਰਜ਼ ਤੇ ਦਿੱਤੀ ਗਈ ਸੀ, ਪਰ ਉਸ ਨੂੰ ਵੀ ਇਸ ਮੰਦਰ ਕਮੇਟੀ ਆਮ ਕਰਕੇ ਤੇ ਪੁਰਸ਼ੋਤਮ ਗੋਇਲ ਖਾਸ ਕਰਕੇ ਇਹਨਾਂ ਨੇ ਉਸ ਨੂੰ ਨਿੰਦਣ ਦੇ ਵਾਸਤੇ ਉਹ ਪ੍ਰੈਸ ਕਾਨਫਰੰਸ ਕੀਤੀ ਗਈ ਸੀ। ਤੇ ਉਸ ਦੇ ਵਿੱਚ ਜਦੋਂ ਗੱਲਾਂ ਬਾਤਾਂ ਚੱਲ ਰਹੀਆਂ ਸਨ ਤੇ ਮੇਰੀ ਸਵਾਲ ਪੁੱਛਣ ਦੀ ਵਾਰੀ ਆਈ ਤੇ ਮੈਂ ਇਹੀ ਸਵਾਲ ਪੁੱਛਿਆ ਕਿ ਤੁਸੀਂ ਇਹ ਦੱਸੋ ਕਿ ਜਦੋਂ ਇਹੀ ਮਨੁੱਖੀ ਅਧਿਕਾਰਾਂ ਦਾ ਘਾਣ ਸਟੇਟ ਟੈਰਰਿਜ਼ਮ ਦੁਆਰਾ ਕੀਤਾ ਜਾਂਦਾ, ਸਰਕਾਰੀ ਅੱਤਵਾਦ ਦੇ ਚੌਕਟੇ ਦੇ ਵਿੱਚ ਕੀਤਾ ਜਾਂਦਾ, ਤੇ ਉਸ ਨੂੰ ਤੁਸੀਂ ਕੀ ਉਸ ਨੂੰ ਵੀ ਨਿੰਦਦੇ ਹੋ? ਤਾਂ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਉਹੀ ਜਿਹੜੀ ਕਹਾਣੀ ਸ਼ੁਰੂ ਕਰ ਲਈ। ਦੇਖੋ ਇਸ ਤਰ੍ਹਾਂ ਬੱਸਾਂ ਚੋਂ ਕੱਢ ਕੇ ਮਾਰੇ ਗਏ, ਤੁਸੀਂ ਉਦੋਂ ਨਹੀਂ ਗੱਲ ਕੀਤੀ, ਤੁਸੀਂ ਇਸ ਕਿਸਮ ਦਾ ਉਸ ਵੇਲੇ ਹੋਇਆ ਉਦੋਂ ਨਹੀਂ ਗੱਲ ਕੀਤੀ। ਮੇਰਾ ਸਵਾਲ ਦੁਬਾਰਾ ਸੀ ਕਿ ਮੈਂ ਪੁੱਛ ਰਿਹਾ ਕਿ 1984 ਵੇਲੇ ਨਸਲਕੁਸ਼ੀ ਹੋਈ, ਮਨੁੱਖੀ ਅਧਿਕਾਰਾਂ ਦਾ ਘਾਣ ਹੋਇਆ, ਗੁਜਰਾਤ ਕਤਲੇਆਮ ਹੋਇਆ 2002 ਦੇ ਵਿੱਚ, ਇਸ ਤੋਂ ਇਲਾਵਾ ਉੜੀਸਾ ਦੇ ਵਿੱਚ ਈਸਾਈਆਂ ਦਾ ਕਤਲ ਹੋਇਆ, ਉਹ ਵੀ ਮਨੁੱਖੀ ਅਧਿਕਾਰਾਂ ਦਾ ਕਤਲ ਸੀ। ਤੇ ਸਟੇਟ ਟੈਰਰਿਜ਼ਮ ਜਿਹੜਾ ਕਰ ਰਿਹਾ ਉਸ ਦੇ ਅਧੀਨ ਜੋ ਹੋ ਰਿਹਾ ਉਸ ਦੇ ਬਾਰੇ ਤੁਹਾਡਾ ਕੀ ਖਿਆਲ ਹੈ? ਤੇ ਉਸ ਦੇ ਵਿੱਚ ਵੀ ਉਹਨਾਂ ਨੇ ਬਹਿਸ ਹੀ ਸ਼ੁਰੂ ਕੀਤੀ। ਅਖੀਰ ਨੂੰ ਘੱਟੋ ਘੱਟ 2-3 ਵਾਰ ਸਵਾਲ ਜਦੋਂ ਜਵਾਬ ਉਹਨਾਂ ਦਾ ਨਾ ਆਇਆ, ਨਿਰੁੱਤਰ ਜੇ ਹੋ ਗਏ, ਤੇ ਉਹਨਾਂ ਨੇ ਆਪਣਾ ਜਿਹੜਾ ਚੁੱਪ ਕਰਨਾ ਹੀ ਠੀਕ ਸਮਝਿਆ। ਸੋ ਇਹੋ ਜਿਹਾ ਜਿਹੜਾ ਵਰਤਾਰਾ ਹੈ, ਰਵੱਈਆ ਹੈ, ਉਹ ਉਸ ਵੇਲੇ ਵੀ ਧਿਆਨ ਵਿੱਚ ਆਇਆ ਸੀ, ਪਰ ਉਹ ਇਸ ਕਿਸਮ ਦਾ ਇਸ ਹੱਦ ਤੱਕ ਨਹੀਂ ਉਸ ਵੇਲੇ ਇਹਨਾਂ ਦੀ ਮਜਾਲ ਬਣੀ ਕਿ ਇਹ ਕਿਹਾ ਜਾਏ ਕਿ ਤੁਸੀਂ ਚਲੇ ਜਾਓ ਜਾਂ ਪ੍ਰੈਸ ਕਾਨਫਰੰਸ ਤੋਂ ਕੋਈ ਹੋਰ ਟਿੱਪਣੀ ਕੀਤੀ ਹੈ। ਵਾਧਾ ਅੱਜ ਇਸ ਹੱਦ ਤੱਕ ਇਹ ਵੱਧ ਗਿਆ ਕਿ ਇਹਨਾਂ ਦੀ ਮਜਾਲ ਇੱਥੇ ਤੱਕ ਹੋ ਗਈ ਕਿ ਪੱਤਰਕਾਰਾਂ ਨੂੰ ਇਹ ਗੱਲ ਕਹਿ ਦੇਣੀ। ਸੋ ਇਸ ਰੁਝਾਨ ਨੂੰ ਰੋਕਣਾ ਬਣਦਾ ਹੈ। ਕੋਈ ਵੀ ਮੀਡੀਆ ਨਾਲ ਸੰਬੰਧਿਤ ਹੈ ਕੋਈ ਵੀ ਵਿਅਕਤੀ ਤਮਾਸ਼ਬੀਨ ਬਣਨਾ ਨਹੀਂ ਚਾਹੀਦਾ, ਬਲਕਿ ਇਸ ਗੱਲ ਨੂੰ ਰੋਕਣ ਦੇ ਵਾਸਤੇ ਆਵਾਜ਼ ਉਠਾਉਣੀ ਚਾਹੀਦੀ ਹੈ। ਤੇ ਮੈਂ ਸਮਝਦਾ ਕਿ ਪੰਜਾਬੀ ਪ੍ਰੈਸ ਕਲੱਬ ਆਫ BC ਨੇ ਇਹ ਬਣਦਾ ਫਰਜ਼ ਅਦਾ ਕੀਤਾ, ਤੇ ਇਹ ਸਾਰਿਆਂ ਦਾ ਹੀ ਇਹ ਜ਼ਿੰਮੇਵਾਰੀ ਬਣਦੀ ਹੈ। ਚਾਹੇ ਸਾਡੇ ਵੱਖੋ ਵੱਖਰੇ ਅਦਾਰੇ ਨੇ, ਉਹਨਾਂ ਦਾ ਵਪਾਰ ਵੱਖੋ ਵੱਖਰਾ ਹੈ, ਪਰ ਕੁਝ ਜਿਹੜੀਆਂ ਸਾਂਝਾਂ ਨੇ ਸਾਡੀਆਂ, ਉਹਨਾਂ ਦੇ ਆਧਾਰ ਤੇ ਸਾਡੀ ਇਕਮੁੱਠਤਾ ਜ਼ਾਹਰ ਹੋਣੀ ਚਾਹੀਦੀ ਹੈ। ਗੁਰਦਰ ਸਿੰਘ ਜੀ, ਮੈਂ ਤੁਹਾਡੇ ਕੋਲ ਇੱਕ ਗੱਲ ਜਾਣਨੀ ਚਾਹੂੰਗਾ ਕਿ ਜਿਹੜੀ ਆ ਪ੍ਰੈਸ ਕਾਨਫਰੰਸ ਸੀ ਜਿਸ ਵਿੱਚ ਇੱਡਾ ਵੱਡਾ ਵਿਵਾਦ ਛਿੜ ਗਿਆ ਹਰੁਣ ਗਫਾਰ ਦੇ ਨਾਲ ਇਸ ਬਦਤਮੀਜ਼ੀ ਕਾਰਨ, ਉੱਥੇ ਨਾਲ ਹੀ ਪੁਰਸ਼ੋਤਮ ਗੋਇਲ ਹੋਣਾ ਨੇ ਜਿਹੜੇ NDP ਦੇ ਕੌਮੀ ਨੇਤਾ ਨੇ ਜਗਮੀਤ ਸਿੰਘ, ਉਹਨਾਂ ਬਾਰੇ ਬੋਲੇ ਕਸੇ ਔਰ ਮੈਂਟਲੀ ਰਿਟਾਰਡਡ ਦਾ ਕਹਿਤਾ ਉਹਨਾਂ ਨੂੰ, ਯਾਨੀ ਕਿ ਜਿਸ ਵਿਅਕਤੀ ਦਾ ਦਿਮਾਗ ਖਰਾਬ ਹੋਵੇ ਉਹੋ ਜਿਹੀ ਉਪਾਧੀ ਦਿੱਤੀ ਗਈ ਉਹਨਾਂ ਵੱਲੋਂ। ਹੋ ਸਕਦਾ ਕਿ ਕਿਉਂਕਿ ਉਹ ਕੌਮੀ ਲੀਡਰ ਨੇ ਵੱਡੀ ਪਾਰਟੀ ਦੇ, ਹੋ ਸਕਦਾ ਕਿ ਪੁਰਸ਼ੋਤਮ ਗੋਇਲ ਇਸ ਗੱਲ ਨੂੰ ਰਿਲਾਈਜ਼ ਵੀ ਕਰ ਲੈਣ, ਬਿਆਨ ਵਾਪਸ ਲੈ ਲੈਣ, ਜਾਂ ਮਾਫੀ ਵੀ ਉਹਨਾਂ ਨੂੰ ਮੰਗਣੀ ਪੈ ਸਕਦੀ ਹੈ। ਪਰ ਹੋ ਸਕਦਾ ਕਿ ਗਫਾਰ ਦਾ ਮਾਮਲਾ ਇਸ ਵਿੱਚ ਦੱਬ ਕੇ ਰਹਿ ਜਾਵੇ, ਜਿਹੜਾ ਇੱਕ ਪੱਤਰਕਾਰ ਹੈ, ਇੱਕ ਮਾਮੂਲੀ ਪੱਤਰਕਾਰ,
ਕਿ ਜਿਹੜੇ ਇੱਕ ਵੱਡੇ ਲੀਡਰ ਦੀ ਗੱਲ ਤਾਂ ਰਿਜ਼ੋਲਵ ਹੋ ਜਾਊਗੀ ਮਜਬੂਰੀ ਕਾਰਨ, ਪਰ ਉਸਦਾ ਉਸ ਗੱਲ ਵੱਲ ਕੋਈ ਧਿਆਨ ਨਾ ਦਿੱਤਾ ਜਾਵੇ। ਪ੍ਰੈਸ ਕਲੱਬ ਦਾ ਫਿਰ ਕੀ ਸਟੈਂਡ ਹੋਏਗਾ, ਅਗਲਾ ਕਦਮ ਕੀ ਹੋਏਗਾ ਇਸ ਸੰਭਾਵਨਾ ਨੂੰ ਧਿਆਨ 'ਚ ਰੱਖਦੇ ਹੋਏ? ਜਿੱਥੋਂ ਤੱਕ ਤਾਂ ਐਨਡੀਪੀ ਦੇ ਆਗੂ ਦੇ ਬਾਰੇ ਬਿਆਨ ਹੈ, ਉਸ ਬਿਆਨ ਦੇ ਬਾਰੇ ਇਹ ਇੱਕ ਪੋਲੀਟੀਕਲ ਸੰਸਥਾ, ਕਿਉਂਕਿ ਆਰਐਸਐਸ ਦਾ ਨੁਮਾਇੰਦਾ ਹੈ ਪੁਰਸ਼ੋਤਮ ਗੋਇਲ, ਤੇ ਪੋਲੀਟੀਕਲ ਪਾਰਟੀ ਦੇ ਨੇਤਾ ਦੇ ਬਾਰੇ ਉਹਨਾਂ ਨੇ ਟਿੱਪਣੀ ਕੀਤੀ ਹੈ। ਇਹ ਪਾਰਟੀ ਦੇ ਜਿਹੜੇ ਸੋ ਕਾਲਡ ਅਗਾਂਹਵਧੂ ਆਗੂ ਨੇ ਜਾਂ ਫਿਰ ਉਹਨਾਂ ਲਈ ਚੋਣਾਂ ਦੇ ਵਿੱਚ ਨੇ, ਉਹਨਾਂ ਦਾ ਫਰਜ਼ ਬਣਦਾ ਹੈ ਇਸ ਦੇ ਬਾਰੇ ਕੁਝ ਵੀ ਕਰਨਾ, ਜਾਂ ਪਾਰਟੀ ਪਲੇਟਫਾਰਮ ਤੋਂ। ਅਸੀਂ ਇੰਨਾ ਹੀ ਕਹਿ ਸਕਦੇ ਹਾਂ ਕਿ ਕਿਸੇ ਨੂੰ, ਚਾਹੇ ਉਹ ਪੋਲੀਟੀਕਲ ਬੰਦਾ ਹੀ ਹੈ, ਉਸ ਨੂੰ ਉਸਦੇ ਸਿਰਫ ਰੰਗ, ਨਸਲ ਤੇ ਧਰਮ ਦੇ ਆਧਾਰ ਤੇ ਨਿੰਦਣਾ ਮਾੜੀ ਗੱਲ ਹੈ, ਪਰ ਇਸ ਤੋਂ ਬਾਅਦ ਬਾਕੀ ਸਟੈਂਡ ਉਹਨਾਂ ਦਾ ਹੈ ਜੋ ਪਾਰਟੀ ਵਾਲੇ ਨੇ। ਰਹੀ ਗੱਲ ਪੱਤਰਕਾਰ, ਮੇਰੀ ਨਜ਼ਰੇ ਇਹ ਚਾਹੇ ਇਸ ਤਰ੍ਹਾਂ ਦੀ ਪ੍ਰੈਸ ਕਾਨਫਰੰਸ ਜਾਂ ਇੱਕ ਕਮੇਟੀ ਜਿਹੜੀ ਹੈ ਹਿੰਦੂ ਸਿੱਖ ਸੋ ਕਾਲਡ ਹਿੰਦੂ ਸਿੱਖ ਫੋਰਮ, ਇਹਨਾਂ ਲਈ ਮਾਮੂਲੀ ਹੋਵੇ, ਸਾਡੇ ਲਈ ਹਰ ਪੱਤਰਕਾਰ ਹੀ ਬੜਾ ਮਹੱਤਵਪੂਰਨ ਹੈ। ਤੇ ਸਾਡਾ ਸਟੈਂਡ ਇਹੀ ਹੋਏਗਾ ਕਿ ਪੱਤਰਕਾਰ ਨਾਲ ਬਦਤਮੀਜ਼ੀ ਦੀ ਜਿਹੜੀ ਹੈ ਉਸ ਦਾ ਜਦੋਂ ਤੱਕ ਉਹ ਅਹਿਸਾਸ ਨਹੀਂ ਕਰਦੇ, ਅਸੀਂ ਮਾਫੀ ਨਹੀਂ ਮੰਗਦੇ ਜਾਂ ਆਪਣਾ ਜਿਹੜਾ ਇਸ ਦੇ ਵਿੱਚ ਸਪਸ਼ਟੀਕਰਨ ਨਹੀਂ ਦਿੰਦੇ, ਉਦੋਂ ਤੱਕ ਅਸੀਂ ਇਸ ਗੱਲ ਨੂੰ ਜਿਹੜਾ ਹੈ ਬਿਲਕੁਲ ਪ੍ਰਵਾਨ ਨਹੀਂ ਕਰਾਂਗੇ। ਸੋ ਰਾਜਨੀਤਿਕ ਤੌਰ ਤੇ ਵੀ ਬਿਆਨਬਾਜ਼ੀ ਜਿਹੜੀ ਹੈ ਇਹ ਵੀ ਇੱਕ ਗਲਤ ਹੈ, ਪਰ ਇਸ ਦਾ ਫਰਜ਼ ਬਣਦਾ ਹੈ ਕਿ ਉਹਨਾਂ ਪਾਰਟੀਆਂ ਦਾ ਜਿਹੜਾ ਏਜੰਡਾ ਹੈ, ਜੇ ਇਸ ਹੱਦ ਤੱਕ ਕਿਸੇ ਪਾਰਟੀ ਦੇ ਆਗੂ ਬਾਰੇ ਕਿਹਾ ਜਾਂਦਾ ਹੈ ਤੇ ਇਹ ਕਿਹਾ ਜਾਂਦਾ ਸੀ ਬਾਈਕਾਟ ਕਰਨ ਦਾ ਉਹਦਾ ਸੱਦਾ ਦਿੰਦੇ ਆ, ਉਹ ਪਾਰਟੀ ਦਾ ਆਗੂ ਇਸ ਕਿਸਮ ਦਾ ਹੈ, ਉਹ ਖਾਲਿਸਤਾਨੀ ਹੈ, ਉਹ ਪਤਾ ਨਹੀਂ ਕੀ ਇਹੋ ਜਿਹਾ। ਤੇ ਮੈਂ ਸੋਚਦਾ ਵੀ ਜ਼ਮੀਰ ਵੀ ਕੋਈ ਚਾਹੀਦੀ ਹੈ ਪੋਲੀਟੀਕਲ ਪਾਰਟੀਆਂ ਦੇ ਆਗੂਆਂ ਦੀ ਵੀ, ਉਹਨਾਂ ਨੂੰ ਵੀ ਤਾਂ ਨੋਟਿਸ ਲੈਣਾ ਚਾਹੀਦਾ ਹੀ ਹੈ। ਜੇ ਅੱਜ ਪ੍ਰੈਸ ਵਾਲੇ ਮੀਡੀਆ ਨਾਲ ਧੱਕੇਸ਼ਾਹੀ ਦਾ ਨੋਟਿਸ ਲੈ ਰਹੇ ਨੇ ਤੇ ਉਹਨਾਂ ਨੂੰ ਤਮਾਸ਼ਬੀਨ ਨਹੀਂ ਬਣਨਾ ਚਾਹੀਦਾ। ਇੱਕ ਗੱਲ ਬੜੀ ਦਿਲਚਸਪ ਹੈ ਗੁਰਵਿੰਦਰ ਸਿੰਘ ਜੀ, ਸ਼ਾਇਦ ਤੁਸੀਂ ਨੋਟਿਸ ਕੀਤਾ ਹੋਵੇ ਕਿ ਸਾਡੇ ਇੱਥੋਂ ਦੇ ਕੁਝ ਸਿਆਸਤਦਾਨ ਨੇ, ਜਦੋਂ ਓਮਨੀ ਟੀਵੀ ਦਾ ਪ੍ਰਸਾਰਣ ਬੰਦ ਹੋਇਆ ਸੀ ਤੇ ਉਹਨਾਂ ਨੇ ਕਾਫੀ ਜ਼ਿਆਦਾ ਕਾਵਾਂ ਰੌਲੀ ਪਾਈ ਸੀ ਕਿ ਇਹਨੂੰ ਵਾਪਸ ਲਿਆਓ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਉਹੀ ਸ਼ਖਸ ਜਿਹੜੇ ਨੇ ਹੁਣ ਓਮਨੀ ਟੀਵੀ ਦੇ ਇੱਕ ਰਿਪੋਰਟਰ ਦੇ ਨਾਲ ਇੱਕ ਭਾਰਤ ਪੱਖੀ ਆਗੂ ਵੱਲੋਂ ਇਸ ਕਿਸਮ ਦੀ ਜਿਹੜਾ ਦੁਰਵਰਤੋਂ ਮਤਲਬ ਜਿਹੜਾ ਦੁਰਵਿਹਾਰ ਕੀਤਾ ਗਿਆ, ਉਸ ਦੀ ਬਾਬਤ ਬਿਲਕੁਲ ਚੁੱਪ ਨੇ। ਸੋ ਇਹ ਗੱਲ ਸਮਝ ਤੋਂ ਬਾਹਰ ਹੈ, ਕੁਝ ਇਹਦੇ ਬਾਰੇ ਜੇ ਚਾਨਣਾ ਪਾ ਸਕੋ। ਇਹ ਬਹੁਤ ਵੱਡੀ ਉਸੇ ਹੀ ਇੱਕ ਯੋਜਨਾਬੱਧ ਜਿਹੜਾ ਤਰੀਕਾ ਹੈ, ਸਿਸਟਮ ਹੈ, ਉਸ ਦਾ ਹਿੱਸਾ ਹੈ ਤੇ ਮੈਨੂੰ ਇਸ ਕਰਕੇ ਕੋਈ ਹੈਰਾਨੀ ਨਹੀਂ ਹੁੰਦੀ, ਕਿਉਂਕਿ ਉਹ ਇਸ ਗੱਲ ਦਾ ਇੱਕ, ਜਿਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਇੱਕ ਪਿਆਦੇ ਕਿਸਮ ਦੇ ਜਾਂ ਉਸ ਸ਼ਤਰੰਜ ਦੇ ਮੋਹਰੇ ਕਿਸਮ ਦੇ ਵਿਹਾਰ ਦੇ ਸ਼ਿਕਾਰ ਨੇ ਇਹ ਲੋਕ, ਇਸ ਗੱਲ ਦੇ ਭੁਲੇਖੇ ਦੇ ਵਿੱਚ ਕਿ ਸ਼ਾਇਦ ਇਹ ਜਿਹੜੀਆਂ ਬਾਹਰਲੀਆਂ ਹਕੂਮਤਾਂ ਨੇ ਉਹਨਾਂ ਦੇ ਨਾਲ ਸਾਡਾ ਜਿਹੜਾ ਕੈਨੇਡਾ ਦਾ ਰਾਜਤੰਤਰ ਜਿਹੜਾ ਸਾਡਾ ਉਹ ਪ੍ਰਭਾਵਿਤ ਵੀ ਹੋਏਗਾ ਤੇ ਉਸ ਦੇ ਨਾਲ ਅਸੀਂ ਜਿਹੜਾ ਕੁਛ ਆਪਣੇ ਹਿੱਤ ਪੂਰੇ ਕਰ ਸਕਾਂਗੇ। ਮਸਲਨ ਲੋਕਾਂ ਨੂੰ ਆਪਣੇ ਅਧੀਨ ਕਰਨਾ, ਉਹਨਾਂ ਨੂੰ ਉਹਨਾਂ ਦੇ ਨਾਮਾਂ, ਵੀਜ਼ਿਆਂ ਜਾਂ ਹੋਰਾਂ ਪ੍ਰਭਾਵਾਂ ਦੇ ਅਧੀਨ ਗੁੰਮਰਾਹ ਕਰਨਾ। ਜਦੋਂ ਤੱਕ ਇਹ ਗੱਲ ਚੱਲਦੀ ਹੈ ਕਿ ਕਿਸੇ ਟੀਵੀ ਚੈਨਲ ਦੇ ਉੱਪਰ ਰੋਕ ਲਾ ਕੇ ਉਸ ਦੀ ਗੱਲਬਾਤ ਉਠਾਉਣ ਦੀ, ਉਦੋਂ ਇਸ ਕਰਕੇ ਹੱਕ 'ਚ ਬੋਲਦੇ ਨੇ ਕਿਉਂਕਿ ਇੱਥੋਂ ਦੇ ਰਾਜਨੀਤਿਕ ਢਾਂਚੇ ਦੇ ਵਿੱਚ ਇਹ ਲੋਕ ਹਿੱਤਾਂ ਦੇ ਵਿੱਚ ਜਾਂ ਉਹਨਾਂ ਦੇ ਹਿੱਤਾਂ ਦੇ ਵਿੱਚ ਇਸ ਦੇ ਵਿੱਚ ਕੋਈ ਉਲਝਣ ਨਹੀਂ ਹੈ। ਪਰ ਜਦੋਂ ਇੱਕ ਬਾਹਰਲੀ ਸਰਕਾਰ ਦੇ ਨਾਲ ਕਿਸੇ ਨੁਕਤੇ ਤੇ ਸਿੱਧੀ ਟੱਕਰ ਵਾਲੀ ਜਾਂ ਉਸ ਨੂੰ ਚੁਣੌਤੀ ਦੇਣ ਵਾਲੀ ਗੱਲ ਹੈ ਤਾਂ ਫਿਰ ਇਹ ਮੂੰਹ 'ਚ ਘੁੰਗਣੀਆਂ ਪਾ ਲੈਂਦੇ ਨੇ, ਕਿਉਂਕਿ ਇਸ ਤਰ੍ਹਾਂ ਦਾ ਜਿਹੜਾ ਸਮਰੱਥਾ ਜਾਂ ਇਹੋ ਜਿਹੀ ਜਿਹੜੀ ਹੈ ਜੁਰਅਤ ਉਹ ਨਹੀਂ ਹੈ। ਜਾਂ ਫਿਰ ਅਸੀਂ ਕਹਿ ਲਈਏ ਕਿ ਇਹ ਉਸੇ ਹੀ ਸਿਸਟਮ ਦਾ ਇੱਕ ਹਿੱਸਾ ਨੇ ਜਿਹੜਾ ਜਿਵੇਂ ਇਹ ਸਾਰਾ ਕੁਛ ਕਰ ਰਿਹਾ ਕਿ ਸਾਮ ਦਾਮ ਦੰਡ ਭੇਦ ਢੰਗ ਦੇ ਨਾਲ ਡਰਾਓ, ਧਮਕਾਓ ਜਾਂ ਪ੍ਰਭਾਵ ਪਾਓ। ਸੋ ਇਹਨਾਂ ਲੋਕਾਂ ਦੇ ਚਿਹਰੇ ਜਿਹੜੇ ਆ ਜਗ ਜ਼ਾਹਰ ਹੋ ਰਹੇ ਨੇ। ਇਹ ਗੱਲ ਮੈਂ ਸਮਝਦਾ ਕਿ ਅੱਜ ਇਹਨਾਂ ਗੱਲਾਂ ਨੂੰ ਲੋਕ ਵੀ ਦੇਖ ਰਹੇ ਨੇ। ਅਸੀਂ ਓਵਰਆਲ ਇਹਨਾਂ ਤੇ ਬੜਾ ਖੁੱਲਾ ਵਿਚਾਰ ਚਰਚਾ ਕਰ ਰਹੇ ਹਾਂ। ਸੋ ਹੁਣ ਲੋਕਾਂ ਨੂੰ ਜਾਗਣਾ ਚਾਹੀਦਾ, ਇਹੋ ਜਿਹੇ ਰਾਜਨੀਤਿਕ ਲੋਕਾਂ ਦੇ ਦੋਹਰੇ ਕਿਰਦਾਰ ਵੀ ਜਿਹੜੇ ਆ ਉਹ ਜਗ ਜ਼ਾਹਰ ਹੋਣੇ ਚਾਹੀਦੇ ਨੇ। ਬਿਲਕੁਲ, ਬਹੁਤ ਸ਼ੁਕਰੀਆ ਗੁਰਵਿੰਦਰ ਸਿੰਘ ਜੀ, ਫਿਰ ਮੁਲਾਕਾਤ ਹੋਵੇਗੀ। ਫਿਲਹਾਲ ਸਮਾਂ ਦੇਣ ਲਈ ਮਿਹਰਬਾਨੀ। ਕੋਈ ਗੱਲ ਰਹਿ ਗਈ ਹੋ ਆਪਣੇ ਨੂੰ ਐਡ ਕਰਨੀ ਚਾਹੋ ਕਰ ਸਕਦੇ ਹੋ। ਅਖੀਰ 'ਚ ਫਿਰ ਜਿਹੜਾ ਮੈਂ ਪੰਜਾਬੀ ਪ੍ਰੈਸ ਕਲੱਬ BC ਜਾਂ ਓਵਰਆਲ ਅਸੀਂ ਜਿਹੜੇ ਪੱਤਰਕਾਰ ਵਰਗ ਆ, ਅਸੀਂ ਸਾਰੇ ਇਹ ਗੱਲ ਮਹਿਸੂਸ ਕਰਦੇ ਹਾਂ ਕਿ ਪ੍ਰੈਸ ਕਾਨਫਰੰਸ ਦੇ ਵਿੱਚ ਜਦੋਂ ਤੁਸੀਂ ਕਿਸੇ ਕਾਲਮ ਨਵੀਸ ਜਾਂ ਕਿਸੇ ਵੀ ਪੱਤਰਕਾਰ ਨੂੰ ਇਸ ਤਰ੍ਹਾਂ ਦਾ ਵਿਹਾਰ ਕਰਦੇ ਹੋ ਤਾਂ ਉਹ ਮੰਦਭਾਗਾ, ਨਿੰਦਣਯੋਗ ਹੈ। ਇਹ ਕੁਛ ਇਹਨਾਂ ਵੀ ਕੀਤਾ ਹੈ। ਸੋ ਇਸ ਦੀ ਪੁਰਜ਼ੋਰ ਸ਼ਬਦਾਂ 'ਚ ਨਿਖੇਧੀ ਤੇ ਡਟਣ ਵਾਲੇ ਪੱਤਰਕਾਰਾਂ ਨੂੰ ਇਸ ਗੱਲ ਦੀ ਸ਼ਾਬਾਸ਼ ਵੀ ਹੈ ਕਿ ਖੜਨਾ ਚਾਹੀਦਾ ਹੈ ਹੱਕ ਦੇ ਵਿੱਚ। ਜੇਕਰ ਉਹ ਪੱਤਰਕਾਰ ਸਹੀ ਹੈ, ਜੇਕਰ ਉਹ ਗੱਲਬਾਤ ਆਪਣੇ ਜ਼ਾਬਤੇ 'ਚ ਰਹਿ ਕੇ ਪੁੱਛ ਰਿਹਾ, ਕੋਈ ਉਲੰਘਣਾ ਨਹੀਂ ਕਰ ਰਿਹਾ, ਤਾਂ ਫਿਰ ਉਸ ਨੂੰ ਇਸ ਗੱਲ ਦੇ ਲਈ ਉਸ ਦੇ ਨਾਲ
ਮੋਢੇ ਨਾਲ ਮੋਢਾ ਜੋੜਨਾ ਵੀ ਚਾਹੀਦਾ। ਸੋ ਤੁਹਾਡਾ ਵੀ ਆਵਾਜ਼ ਉਠਾਉਣ ਲਈ ਇਸ ਮੁੱਦੇ ਤੇ ਸ਼ੁਕਰੀਆ ਜੀ। ਮਿਹਰਬਾਨੀ ਜੀ, ਫਿਰ ਮੁਲਾਕਾਤ ਹੋਵੇਗੀ। ਧੰਨਵਾਦ ਜੀ।